ਗਿੱਦੜ ਨਾ ਬੜੇ ਸਾਰੇ ਸਨ ਤੇ ਉਹਨਾਂ ਇੱਕ ਦਿਨ ਇਕੱਠੇ ਹੋ ਕੇ ਫੈਸਲਾ ਕੀਤਾ ਵੀ ਇੱਕ ਸ਼ੇਰ ਜੰਗਲ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਬਾਦਸ਼ਾਹ ਸਦਾਂਦਾ, ਸਾਡੀ ਬਰਾਦਰੀ ਵੀ ਜ਼ਿਆਦਾ ਹੋਵੇ ਤੇ ਬਾਦਸ਼ਾਹ ਹੋਵੇ ਤੇ ਆਪਾਂ ਇਸ ਤਰ੍ਹਾਂ ਕਰੀਏ ਕਿ ਆਪਣਾ ਬਾਦਸ਼ਾਹ ਜਿਹੜਾ ਨਾ ਉਹ ਚੁਣ ਲਈਏ। ਉਹ ਗਿੱਦੜਾਂ ਨੇ ਇਕੱਠਿਆਂ ਹੋ ਕੇ ਤੇ ਇੱਕ ਨੂੰ ਬਾਦਸ਼ਾਹ ਬਣਾ ਦਿੱਤਾ ਜਿਹੜਾ ਸਭ ਤੋਂ ਤਾਕਤਵਰ ਤੇ ਜਾਨ ਦੇ ਵਿੱਚ ਸੀ। ਹੁਣ ਸੋਚਿਆ ਵੀ ਇਹਦਾ ਪਤਾ ਕਿਵੇਂ ਲੱਗੇਗਾ ਵੀ ਸਾਡੇ ਚੋਂ ਬਾਦਸ਼ਾਹ ਕਿਹੜਾ ਵੇ। ਉਹ ਜਿਹੜਾ ਗਿੱਦੜ ਬਾਦਸ਼ਾਹ ਬਣਾ ਸੀ ਉਹਦੀ ਕੰਡ ਦੇ ਉੱਤੇ ਛੱਜ ਬੰਨ ਦਿੱਤਾ। ਇੱਕ ਦਿਨ ਇਕੱਠੇ ਹੋਏ ਸਾਰੇ ਗਿੱਦੜੋਂ ਨੇ ਕਿਹਾ ਬਾਦਸ਼ਾਹ ਸਲਾਮਤ, ਭੁੱਖ ਮਾਰਨੇ ਪਏ, ਸਾਨੂੰ ਕਿਤੇ ਲੈ ਚਲੋ, ਖਵਾਓ ਪਿਓ। ਆਂਦਾ ਫਲਾਣੇ ਜੱਟ ਦੇ ਦਵਾਣੇ ਪਾਗੇ ਨੇ ਤੇ ਅੱਜ ਆਪਾਂ ਉਹ ਖਾਣੇ ਨੇ। ਜਦੋਂ ਉੱਥੇ ਲੈ ਕੇ ਜਿਹੜਾ ਜੱਟ ਸੀ ਉਹਨੇ ਵੀ ਕੁੱਤੇ ਵਾਵਾ ਪਾਲੇ ਸਨ ਸ਼ਿਕਾਰੀ, ਵੀ ਗਿੱਦੜ ਜਦੋਂ ਪੈਣ ਤੇ ਕੁੱਤੇ ਜਿਹੜੇ ਨੇ ਉਹ ਬਚਾਉਣ ਮੇਰੇ ਦਵਾਣੇ। ਜਦੋਂ ਗਿੱਦੜ ਆਏ ਤੇ ਉਹਨੇ ਕੁੱਤੇ ਛੱਡ ਦਿੱਤੇ। ਉਹ ਕੁੱਤੇ ਗਿੱਦੜਾਂ ਦੇ ਪਿੱਛੇ ਲੱਗੇ, ਗਿੱਦੜ ਸਾਰੇ ਨੱਸ ਕੇ ਰੁੱਡਾਂ 'ਚ ਵੜ ਗਏ ਤੇ ਜਿਹੜਾ ਉਹਨਾਂ ਦਾ ਬਾਦਸ਼ਾਹ ਸੀ ਉਹਦੀ ਕੰਡ ਤੇ ਛੱਜ ਵੱਜਾ ਸੀ, ਉਹ ਰੁੱਡ 'ਚ ਨਾ ਵੜ ਸਕਿਆ। ਪਿੱਛੋਂ ਕੁੱਤੇ ਪੈ ਗਏ, ਜਦੋਂ ਉਹਨੂੰ ਕੁੱਤੇ ਚੀਰਨ ਤੇ ਉਹ ਚੀਕੇ। ਅੱਗੋਂ ਦੂਸਰੀ ਉਹਦੀ ਜਿਹੜੀ ਰਿਆਇਆ ਗਿੱਦੜ ਸਨ ਉਹ ਆਖਣ ਵੀ ਬਾਦਸ਼ਾਹ ਸਲਾਮਤ ਲੰਘ ਆਓ। ਉਹਨੇ ਕਿਹਾ ਮੈਂ ਤੇ ਲੰਘਣਾ, ਪਰ ਆ ਜਿਹੜੀ ਬਾਦਸ਼ਾਹੀ ਹੈ ਮੈਨੂੰ ਇਹ ਨਹੀਂ ਲੰਘਣ ਦੇਣ ਡਈ। ਗੱਲ ਤੇ ਵੇ ਬਾਦਸ਼ਾਹੀਆਂ ਬਾਦਸ਼ਾਹਾਂ ਦੇ ਪੁੱਤਰਾਂ ਨੂੰ ਛਾਈਦੀਆਂ ਨੇ। ਜਦੋਂ ਗਿੱਦੜਾਂ ਦੀ ਕੰਡ ਦੇ ਉੱਤੇ ਛੱਜ ਬੰਨ੍ਹ ਦਈਏ ਨਾ ਤੇ ਉਹ ਲੱਤਾਂ ਹੀ ਪੜਵਾਉਂਦੇ ਨੇ, ਆਪਣੀਆਂ ਵੀ ਤੇ ਆਪਣੀ ਰਿਆਇਆ ਦੀਆਂ ਵੀ। ਇਸ ਤੋਂ ਕਰਕੇ ਨਾ ਜੈਲੀ ਬਾਦਸ਼ਾਹ ਬਣਨਾ ਜਿਹੜਾ ਨਾ ਬੰਦ ਕਰ ਦਿਓ ਤੇ ਜਿੱਥੇ ਹੈ ਜੇ ਨਾ ਓਨੇ ਜੋਗੇ ਹੀ ਰਹੋ। ਜ਼ਿਆਦਾ ਲੋਕਾਂ ਨੂੰ ਮਸ਼ਵਰੇ ਨਾ ਦਿਆ ਕਰੋ।